ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਜੇਲ੍ਹ ਦੇ ਵਿੱਚ ਕਹਿੰਦੇ ਪੁਲਿਸ ਵਾਲਿਆਂ ਨੇ ਖੋਲ੍ਹਤੀ ਮੋਬਾਈਲ ਵੇਚਣ ਦੀ ਦੁਕਾਨ। ਜੇਲ੍ਹ ਦੇ ਵਿੱਚ ਤਾਂ ਮੋਬਾਈਲ ਵੀ ਨਹੀਂ ਅਲਾਊਡ, ਤੇ ਫਿਰ ਮੋਬਾਈਲ ਵਿਕਦਾ ਕਿਵੇਂ ਹੈ ਜੀ? ਨਹੀਂ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਇਹ ਵੀ ਗੱਲ ਕਰਦੇ ਰਹੇ ਹਾਂ ਕਿ ਜੇਲ੍ਹਾਂ ਦੇ ਅੰਦਰ ਨਸ਼ਿਆਂ ਦੀਆਂ ਫੜੀਆਂ ਲੱਗਦੀਆਂ। ਹਾਂਜੀ, ਮਾਨਸਾ ਵਾਲੀ ਖਬਰ ਮੈਨੂੰ ਯਾਦ ਆ ਚੰਗੀ ਤਰ੍ਹਾਂ। ਇਹ ਪੁਲਿਸ ਦੀ ਜਾਂਚ ਰਿਪੋਰਟ 'ਚ ਗੱਲ ਸਾਹਮਣੇ ਆਈ ਕਿ ਅੰਦਰ ਹਰ ਤਰ੍ਹਾਂ ਦਾ ਨਸ਼ਾ ਵਿਕਦਾ ਸੀ, ਮਿਲਦਾ ਸੀ, ਸਾਰਾ ਕੁਝ ਸੀ। ਤੇ ਆਹ ਵੀ ਅਸੀਂ ਨਹੀਂ ਕਹਿ ਰਹੇ ਜਨਾਬ ਜੀ, ਇਹ ਵੀ ਪੁਲਿਸ ਦੀ ਜਾਂਚ ਰਿਪੋਰਟ ਇਹ ਦੱਸਦੀ ਆ ਕਿ ਪੁਲਿਸ ਵਾਲੇ ਹੀ ਜੇਲ੍ਹ ਦੇ ਅੰਦਰ ਮੋਬਾਈਲ ਵੇਚਦੇ ਸੀ ਤੇ ਉਹ ਅਸੀਂ ਗ੍ਰਿਫਤਾਰ ਕਰ ਲਏ। ਮਾਮਲਾ ਲੁਧਿਆਣਾ ਸੈਂਟਰਲ ਜੇਲ੍ਹ ਦਾ ਜੀ। ਦਰਸ਼ਕਾਂ ਸਰੋਤਿਆਂ ਨੂੰ ਯਾਦ ਹੋਏਗਾ ਕਿ ਕੁਝ ਦਿਨ ਪਹਿਲਾਂ ਦੀ ਉਹ ਘਟਨਾ ਸਾਹਮਣੇ ਆਉਂਦੀ ਆ ਕਿ ਲੁਧਿਆਣਾ ਦੀ ਇਹ ਸੈਂਟਰਲ ਜੇਲ੍ਹ ਦੇ ਅੰਦਰ ਇੱਕ ਕੈਦੀ ਦੀ ਜਨਮ ਦਿਨ ਪਾਰਟੀ ਮਨਾਈ ਜਾਂਦੀ ਜੀ। ਬਕਾਇਦਾ ਤੌਰ ਤੇ 3 ਜਨਵਰੀ ਨੂੰ ਹਿਮਾਚਲ ਨਾਲ ਸੰਬੰਧਿਤ ਇੱਕ ਕੈਦੀ ਲੁਧਿਆਣਾ ਜੇਲ੍ਹ 'ਚ ਬੰਦ ਆ ਤੇ ਉਹਦੀ ਜਨਮ ਦਿਨ ਦੀ ਪਾਰਟੀ ਦੇ ਲਈ ਮੇਜ਼ ਲੱਗਦੇ ਨੇ। ਉਹ ਜਿਵੇਂ ਢਾਬਿਆਂ ਵਾਲੇ ਪੁਰਾਣੇ ਮੇਜ਼ ਹੁੰਦੇ ਨੇ ਉਵੇਂ ਕੁਰਸੀਆਂ ਲੱਗੀਆਂ ਨੇ ਤੇ ਪਾਰਟੀ ਚੱਲਦੀ ਹੈ। ਲਾਈਵ ਹੁੰਦਾ, ਕਹਿੰਦਾ ਮੈਨੂੰ ਵੀ ਦਿਖਾ ਦੀ, ਮੇਰਾ ਵੀ, ਮੈਂ ਵੀ ਫੇਸਬੁੱਕ ਤੇ ਪਾਉਣਾ, ਮੈਂ ਵੀ ਚਲਾਉਣਾ ਕਲਿੱਪ। ਉਹ ਲਾਈਵ ਜਨਮ ਦਿਨ ਪਾਰਟੀ ਚੱਲਦੀ ਹੈ ਤੇ ਉਹ ਰਿਕਾਰਡ ਤਾਂ ਮੋਬਾਈਲ 'ਚ ਹੋ ਰਹੀ ਹੈ ਨਾ। ਤੇ ਜਦੋਂ ਉਹ ਵੀਡੀਓ ਜਨਤਕ ਹੋ ਗਈ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਫਿਰ ਉਹੀ ਸਵਾਲ ਮੋਬਾਈਲਾਂ ਦਾ ਉੱਠਿਆ, ਜਿਹੜਾ ਅਦਾਲਤ ਕਿੰਨੀਆਂ ਵਾਰ ਪੁੱਛ ਚੁੱਕੇ ਨੇ। ਮੈਂ ਪ੍ਰਸ਼ਾਸਨ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ, ਵਿਰੋਧੀ ਧਿਰਾਂ ਦੇ ਹਵਾਲੇ ਨਾਲ ਕਿੰਨੀ ਵਾਰ ਇਹ ਸਵਾਲ ਜਿਹੜੀ ਵੀ ਸਰਕਾਰ ਰਹੀ ਉਹਦੇ ਤੇ ਉੱਠਦਾ ਰਿਹਾ। ਸੋ ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਇੱਕ ਵਾਰ ਫਿਰ ਉਹ ਪੜਚੋਲ ਦਾ ਹਿੱਸਾ ਬਣੀ, ਫਿਰ ਉਹ ਪੜਤਾਲ ਦਾ ਹਿੱਸਾ ਬਣੀ, ਫਿਰ ਉਹ ਜਾਂਚ ਦਾ ਵਿਸ਼ਾ ਬਣੀ। ਤੇ ਜਦੋਂ ਜਾਂਚ ਹੋਈ ਤਾਂ ਲੁਧਿਆਣਾ ਜੇਲ੍ਹ 'ਚ ਤੈਨਾਤ 2 ਡਿਪਟੀ ਸੁਪਰਡੈਂਟ ਗ੍ਰਿਫਤਾਰ ਕਰ ਲਏ ਜੀ। ਅੱਛਾ, 2 ਡਿਪਟੀ ਸੁਪਰਡੈਂਟ ਗ੍ਰਿਫਤਾਰ ਕੀਤੇ ਨੇ ਤੇ ਜਿਹੜੇ ਅਧਿਕਾਰੀ ਜਾਂਚ ਕਰ ਰਹੇ ਨੇ ਉਹਨਾਂ ਦੇ ਹਵਾਲੇ ਨਾਲ ਇਸ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਕਿ ਇਹ 2 ਇਕੱਲੇ ਆਪਣੇ ਦਮ ਤੇ ਤਾਂ ਕਰ ਨਹੀਂ ਸਕਦੇ, ਨਾਲ ਹੋਰ ਪੁਲਿਸ ਵਾਲੇ ਥੱਲੇ ਵਾਲੇ ਵੀ ਮਿਲੇ ਹੋਣਗੇ। ਸੋ ਉਹਨਾਂ ਦੇ ਰਿਮਾਂਡ ਤੇ ਕਹਿੰਦੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਮੁੱਢਲੀ ਜਾਂਚ ਕਹਿੰਦੇ ਗੱਲ ਸਾਹਮਣੇ ਆਈ ਹੈ ਕਿ ਅੰਦਰ 10,000 ਤੋਂ ਲੈ ਕੇ 15,000 ਤੱਕ ਇਹ ਮੋਬਾਈਲ ਵੇਚਦੇ ਸੀ। ਅੱਛਾ, ਤੇ ਫਿਰ ਦੁਕਾਨ ਹੋਰ ਕੀ ਚੱਲਦੀ ਹੁੰਦੀ ਹੈ ਪ੍ਰਵੀਨ ਜੀ? ਆਨਲਾਈਨ ਪੇਮੈਂਟ ਹੁੰਦੀ ਸੀ ਜੀ। ਇਹ ਪੁਲਿਸ ਦੀ ਜਾਂਚ ਕਹਿੰਦੀ ਹੈ। ਆ ਲੋ, ਕਹਿੰਦੇ ਜੀ ਸੈਂਟਰਲ ਜੇਲ੍ਹ ਦੇ ਅੰਦਰ ਮੋਬਾਈਲ ਪਹੁੰਚਾਉਣ ਦਾ ਕੰਮ, ਮੋਬਾਈਲ ਉਪਲਬਧ ਕਰਾਉਣ ਦਾ ਕੰਮ, ਇੰਟਰਨੈਟ ਸਿਮ ਉਪਲਬਧ ਕਰਾਉਣ ਦੀ ਜ਼ਿੰਮੇਵਾਰੀ 2 ਉੱਥੇ ਤੈਨਾਤ ਡਿਪਟੀ ਸੁਪਰਡੈਂਟ ਨਿਭਾਉਂਦੇ ਸੀ। ਇਹ ਪੁਲਿਸ ਦਾਅਵਾ ਕਰ ਰਹੀ ਹੈ। ਮੁੱਢਲੀ ਜਾਂਚ ਅਦਾਲਤ ਜਾ ਕੇ ਸਾਬਤ ਹੁੰਦਾ ਨਹੀਂ ਹੁੰਦਾ, ਇਹ ਪੁਲਿਸ ਦਾ ਰਿਕਾਰਡ ਦੱਸੂਗਾ। ਪੁਲਿਸ ਵਾਲਿਆਂ ਨੂੰ ਬਚਾ ਵੀ ਸਕਦੇ ਨੇ, ਪੁਲਿਸ ਵਾਲਿਆਂ ਨੂੰ ਫਸਾ ਵੀ ਸਕਦੇ ਨੇ। ਪਰ ਜੇਲ੍ਹਾਂ 'ਚ ਜੇਕਰ ਇਹ ਚੀਜ਼ਾਂ ਮਿਲਦੀਆਂ ਨੇ, ਨਸ਼ੇ ਤੋਂ ਲੈ ਕੇ ਮੋਬਾਈਲ, ਇੰਟਰਨੈਟ ਤੱਕ, ਤਾਂ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਠੀਕ ਹੈ, ਬਿਲਕੁਲ। ਤੇ ਕਹਿੰਦੇ ਜੀ ਪੁਲਿਸ ਨੇ ਉਹਨਾਂ ਦੋਨਾਂ ਡਿਪਟੀ ਸੁਪਰਡੈਂਟਾਂ ਨੂੰ ਗ੍ਰਿਫਤਾਰ ਕਰ ਲਿਆ, ਅਦਾਲਤ 'ਚ ਪੇਸ਼ ਕੀਤਾ। ਪੇਸ਼ ਕਰਕੇ ਉਹਨਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ। ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 2 ਡਿਪਟੀ ਸੁਪਰਡੈਂਟਾਂ ਦੀ ਪਹਿਚਾਣ ਗਗਨਦੀਪ ਸ਼ਰਮਾ ਤੇ ਸਤਨਾਮ ਸਿੰਘ ਦੇ ਨਾਂ ਤੇ ਹੋਈ ਹੈ ਜੀ। ਠੀਕ ਹੈ ਜੀ। ਤੇ 2 ਵਿਅਕਤੀ ਹੁਣ ਪੁਲਿਸ ਦੇ ਲੁਧਿਆਣਾ ਦੇ ਜੁਆਇੰਟ ਪੁਲਿਸ ਕਮਿਸ਼ਨਰ ਨੇ ਜਿਹੜੇ ਜਸਕਰਨਜੀਤ ਸਿੰਘ ਤੇਜਾ, ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਬਿਲਕੁਲ ਜੀ ਅਸੀਂ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਸਾਥੀ ਕੌਣ ਨੇ, ਕਿਹਨਾਂ ਨਾਲ ਮਿਲ ਕੇ ਜੇਲ੍ਹ 'ਚ ਮੋਬਾਈਲ ਪਹੁੰਚਾਉਂਦੇ ਸੀ, ਕਿਹਨਾਂ ਰਾਹੀਂ। ਹੁਣ ਇਹ ਤਾਂ ਹੈ ਨਹੀਂਗਾ ਕਿ ਡਿਪਟੀ ਸੁਪਰਡੈਂਟ ਆਪ ਜਾ ਕੇ ਕੈਦੀਆਂ ਨੂੰ ਫੜਾਉਂਦਾ ਹੋਣਾ, ਜਾਂ ਤਾਂ ਉਹਨੇ ਥੱਲੇ ਵਾਲਾ ਅਮਲਾ ਫਲਾ ਰੱਖਿਆ ਹੋਣਾ, ਕੋਈ ਕਿਸੇ ਨੇ ਰਸੋਈਏ ਨਾਲ ਸੈਟਿੰਗ ਕੀਤੀ ਹੁੰਦੀ ਹੈ, ਕਿਸੇ ਨੇ ਸਫਾਈ ਵਾਲੇ ਨਾਲ ਕੀਤੀ ਹੁੰਦੀ ਆ, ਜਾਂ ਜਿਹੜੇ ਉਹਨਾਂ ਨੂੰ ਜਿਹਨੂੰ ਪਹੁੰਚਾਉਣਾ ਹੈ ਉਹਨੂੰ ਜਿਹੜਾ ਬੰਦਾ ਮਿਲਣ ਆ ਰਿਹਾ ਹੈ ਮੁਲਾਕਾਤ ਦੇ ਦੌਰਾਨ ਕੀ ਇਹ ਮੌਕਾ ਦਿੱਤਾ ਜਾਂਦਾ ਹੈ, ਜਾਂ ਜਦੋਂ ਤਰੀਕ ਤੇ ਜਾਂਦੇ ਨੇ, ਕਿਤੇ ਜਾਂਦੇ ਨੇ, ਉੱਥੇ ਮੌਕਾ ਦਿੱਤਾ ਜਾਂਦਾ ਹੈ। ਕਿਵੇਂ ਇਹ ਨੈਟਵਰਕ ਹੈ, ਇਹਦੀ ਜਾਂਚ ਹੁਣ ਇਹ ਪੁਲਿਸ ਨੇ ਕਰਨੀ ਹੈ, ਜੇ ਕਰਨੀ ਚਾਹੇਗੀ ਪੁਲਿਸ। ਸੋ ਇਸ ਲਈ ਪਹਿਲੇ ਪੜਾਅ ਦੇ ਵਿੱਚ ਉਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਪੁਲਿਸ ਦਾ ਇਹ ਦਾਅਵਾ ਹੈ ਕਿ ਸੈਂਟਰਲ ਜੇਲ੍ਹ ਦੇ ਅੰਦਰ ਜਿਹੜਾ ਸਮਾਰਟਫੋਨ ਹੈ ਉਹ 10 ਤੋਂ 15,000 ਦੇ ਵਿੱਚ ਉਪਲਬਧ ਕਰਾਇਆ ਜਾਂਦਾ ਸੀ। ਹੁਣ ਇਹ ਸੈਕਿੰਡ ਹੈਂਡ ਸੀ, ਨਵਾਂ ਸੀ, ਕੀ ਸੀ, ਇਹ ਅਜੇ ਜਾਂਚ ਦਾ ਵਿਸ਼ਾ ਹੈਗਾ। ਪਰ ਇਹ ਉਸ ਮਾਮਲਾ ਸੀਗਾ ਪਾਰਟੀ ਵਾਲਾ, ਜਨਮ ਦਿਨ ਪਾਰਟੀ ਵਾਲਾ, ਉਹ ਤੋਂ ਬਾਅਦ ਇਹ ਸਾਹਮਣੇ ਆਇਆ। ਸੋ ਜੇਕਰ ਇਸ ਮਾਮਲੇ 'ਚ ਇੰਨੀ ਜਾਂਚ ਪੜਤਾਲ ਦੇ ਹਵਾਲੇ ਨਾਲ ਇੱਥੇ ਤੱਕ ਪੁਲਿਸ ਪਹੁੰਚ ਸਕਦੀ ਆ ਤੇ ਇਹਦਾ ਮਤਲਬ ਉੱਥੇ ਤੱਕ ਵੀ ਪਹੁੰਚ ਸਕਦੀ ਆ ਕਿ ਇਹ ਪੂਰਾ ਨੈਟਵਰਕ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ 'ਚ ਕਿਵੇਂ ਚੱਲਦਾ, ਲਾਈਵ ਇੰਟਰਵਿਊਆਂ ਤੱਕ ਦਾ ਹਵਾਲਾ ਕਿਵੇਂ ਚੱਲਦਾ, ਤੇ ਇਹ ਕਹਿ ਕੇ ਸਾਰ ਦੇਣਾ ਕਿ ਨਹੀਂ ਜੀ ਸਾਡੀ ਜੇਲ੍ਹ 'ਚੋਂ ਨਹੀਂ ਹੋਇਆ ਜਾਂ ਜੇਲ੍ਹ 'ਚੋਂ ਨਹੀਂ ਹੈਗਾ, ਤੇ ਉਸ ਤੋਂ ਬਾਅਦ ਅਗਲੇ ਦੀ ਫੋਟੋ ਵੀ ਆ ਜਾਣੀ, ਅਗਲੇ ਨੇ ਦੁਬਾਰਾ ਜੇਲ੍ਹ ਦੀ ਬੈਰਕ ਵੀ ਦਿਖਾ ਦੇਣਾ। ਸੋ ਸਵਾਲ ਅਜੇ ਖੜਾ ਹੈ ਜੀ। ਇਹਨਾਂ ਕਹਿ ਨਾਲ ਤੁਸੀਂ ਆਪਣੀ ਡਿਊਟੀ ਤੋਂ ਪਾਸੇ ਨਹੀਂ ਹੋ ਜਾਂਦੇ, ਲਾਂਭੇ ਨਹੀਂ ਹੋ ਜਾਂਦੇ। ਤੁਹਾਡਾ ਫਰਜ਼ ਆ, ਤੁਹਾਡਾ ਸਿਸਟਮ ਤੁਹਾਡੇ ਅੰਡਰ ਚੱਲ ਰਿਹਾ ਤੇ ਇਸ ਸਿਸਟਮ ਨੂੰ ਦੇਖਣਾ, ਪਰਖਣਾ, ਕਿੱਥੇ ਚੂਲ ਵਿੰਗੀ ਹੈ, ਕਿਹੜੀ ਚੂਲ ਖਰਾਬ ਕਰ ਰਹੀ ਹੈ, ਉਹ ਤੁਹਾਡਾ ਫਰਜ਼ ਬਣਦਾ ਮੁੱਢਲਾ। ਪਰ ਤੁਸੀਂ ਆਪਣੇ ਫਰਜ਼ਾਂ ਤੋਂ ਪੱਲਾ ਝਾੜ ਲੈਂਦੇ ਹੋ ਕਿ ਇਹ ਤਾਂ ਜੀ ਉੱਥੇ, ਇਹ ਤਾਂ ਜੀ ਉੱਥੇ।